ਜੇਰੂਸਲਮ ਸ਼ਹਿਰ ਸਦੀਆਂ ਤੋਂ ਯਹੂਦੀਆਂ, ਮੁਸਲਮਾਨਾਂ ਅਤੇ ਈਸਾਈਆਂ ਦੇ ਟਕਰਾਅ ਦਾ ਕੇਂਦਰ ਰਿਹਾ। ਹੁਣ ਇਜ਼ਰਾਈਲ ਦੀ ਫੌਜ ਵੱਲੋਂ ਫਲਸਤੀਨੀ ਮੁਸਲਮਾਨਾਂ ਉੱਪਰ ਅਲ ਅਕਸਾ ਮਸਜਿਦ ਵਿੱਚ ਹਮਲਾ ਕੀਤਾ ਗਿਆ ਤਾਂ ਇਹ ਸ਼ਹਿਰ ਫਿਰ ਸਾਰੀ ਦੁਨੀਆ ਦੀਆਂ ਨਜ਼ਰਾਂ ਵਿੱਚ ਚੜ੍ਹ ਗਿਆ, ਜਿਸ ਤੋਂ ਬਾਅਦ ਗਾਜ਼ਾ ਅਤੇ ਇਜ਼ਰਾਈਲ ਦੁਆਰਾ ਇੱਕ ਦੂਜੇ 'ਤੇ ਹਵਾਈ ਹਮਲਿਆਂ ਕਰਕੇ ਜੰਗ ਵਰਗਾ ਮਾਹੌਲ ਬਣਿਆ ਹੋਇਆ ਹੈ। ਇਸ ਟਕਰਾਅ ਪਿਛਲੇ ਕੀ, ਕਿਉਂ ਅਤੇ ਕਿਵੇਂ ਦਾ ਜਵਾਬ ਇਸ ਪੇਸ਼ਕਸ਼ ਵਿੱਚ ਲੱਭਣ ਦੀ ਕੋਸ਼ਿਸ਼ ਕਰਾਂਗੇ। ਇਜ਼ਰਾਈਲ ਯਹੂਦੀਆਂ ਦਾ ਦੇਸ਼ ਹੈ ਜੋ ਚਾਰੇ ਪਾਸਿਓਂ ਮੁਸਲਮਾਨ ਦੇਸ਼ਾਂ ਨਾਲ ਘਿਰਿਆ ਹੋਇਆ ਹੈ, ਜਿਸ ਕਾਰਨ ਟਕਰਾਅ ਦੀਆਂ ਅਸੀਮ ਸੰਭਾਵਨਾਵਾਂ ਬਣਦੀਆਂ ਢਹਿੰਦੀਆਂ ਰਹਿੰਦੀਆਂ ਹਨ। ਜੇਰੂਸਲਮ ਸ਼ਹਿਰ ਉੱਪਰ 1967 ਵਿੱਚ ਇਜ਼ਰਾਈਲ ਨੇ ਜਾਰਡਨ ਨਾਲ ਹੋਈ ਜੰਗ ਤੋਂ ਬਾਅਦ ਕਬਜ਼ਾ ਕਰ ਲਿਆ ਸੀ, ਪਰ ਪਵਿੱਤਰ ਮਸਜਿਦ ਦਾ ਪ੍ਰਬੰਧ ਜਾਰਡਨ ਸਰਕਾਰ ਅਧੀਨ ਬਣੇ ਵਕਫ ਕੋਲ ਹੀ ਰਹਿਣ ਦਿੱਤਾ ਗਿਆ। ਮਸਜਿਦ ਦੇ ਅੰਦਰ ਹੀ ਯਹੂਦੀਆਂ ਦਾ ਵੀ ਪਵਿੱਤਰ ਸਥਾਨ ਹੈ, ਪਰ ਸਮਝੌਤੇ ਮੁਤਾਬਕ ਮੁਸਲਮਾਨਾਂ ਤੋਂ ਬਿਨਾਂ ਕਿਸੇ ਵੀ ਧਰਮ ਨੂੰ ਮਸਜਿਦ ਅੰਦਰ ਪ੍ਰਾਰਥਨਾ ਕਰਨ ਦੀ ਮਨਾਹੀ ਹੈ। ਕੱਟੜ ਯਹੂਦੀਆਂ ਦੇ ਮਨ ਵਿੱਚ ਇਸ ਗੱਲ ਦਾ ਰੋਸ ਵੀ ਰਹਿੰਦਾ ਹੈ ਕਿ ਜੇਰੂਸਲਮ ਸ਼ਹਿਰ ਤੇ ਉਹਨਾਂ ਦਾ ਕਬਜ਼ਾ ਹੋਣ ਦੇ ਬਾਵਜੂਦ ਉਹ ਮਸਜਿਦ ਅਲ ਅਕਸਾ ਵਿਚਲੇ ਆਪਣੇ ਧਾਰਮਿਕ ਸਥਾਨ ਟੈਂਪਲ ਮਾਊਂਟ ਕੋਲ ਪ੍ਰਾਰਥਨਾ ਨਹੀਂ ਕਰ ਸਕਦੇ। ਆਪਣਾ ਰੋਸ ਪ੍ਰਦਰਸ਼ਨ ਕਰਨ ਲਈ ਯਹੂਦੀ ਮੁਸਲਮਾਨੀ ਇਲਾਕੇ ਵਿੱਚ ਮਾਰਚ ਕੱਢ ਕੇ ਸ਼ਹਿਰ ਨੂੰ ਜਿੱਤਣ ਦੀ ਖੁਸ਼ੀ ਜੇਰੂਸਲਮ ਦਿਵਸ ਵਜੋਂ ਮਨਾਉਂਦੇ ਹਨ, ਜਿਸ ਨੂੰ ਫਲਸਤੀਨੀ ਮੁਸਲਮਾਨ ਉਕਸਾਹਟ ਵਜੋਂ ਲੈਂਦੇ ਹਨ, ਕਿਉਂਕਿ ਫਲਸਤੀਨੀਆਂ ਦੇ ਮਨ ਵਿੱਚ ਕਦੇ ਨਾ ਕਦੇ ਫਲਸਤੀਨੀ ਰਾਜ ਦੀ ਰਾਜਧਾਨੀ ਜੇਰੂਸਲਮ ਨੂੰ ਬਣਾਉਣ ਦੀ ਰੀਝ ਦੱਬੀ ਹੋਈ ਹੈ। ਤਾਜ਼ਾ ਤਰੀਨ ਹਾਲਾਤਾਂ ਦੀ ਗੱਲ ਕਰੀਏ ਤਾਂ ਇਸ ਮਾਹੌਲ ਵਿੱਚ ਗਰਮੀ ਉਦੋਂ ਵਧਣੀ ਸ਼ੁਰੂ ਹੋਈ ਜਦੋਂ ਇਜ਼ਰਾਈਲ ਨੇ ਇਲਾਕੇ ਵਿੱਚ ਯਹੂਦੀ ਵਸੋਂ ਵਧਾਉਣ ਲਈ ਫਲਸਤੀਨੀਆਂ ਦੇ ਘਰਾਂ ਨੂੰ ਨਜਾਇਜ਼ ਕਰਾਰ ਦੇ ਕੇ ਆਪਣੀਆਂ ਕਲੋਨੀਆਂ ਸਥਾਪਿਤ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦਾ ਮੁਸਲਮਾਨ ਫਲਸਤੀਨੀਆਂ ਨੇ ਸਖਤ ਵਿਰੋਧ ਕੀਤਾ। ਇਸ ਤੋਂ ਬਾਅਦ ਰਮਦਾਨ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਹੀ ਜੇਰੂਸਲਮ ਸ਼ਹਿਰ ਵਿੱਚ ਫਲਸਤੀਨੀਆਂ ਦੇ ਹੋਣ ਵਾਲੇ ਇਕੱਠ ਨੂੰ ਪੁਲਿਸ ਵਰਤ ਕੇ ਰੋਕਿਆ ਗਿਆ। ਇਸ ਦੇ ਬਾਵਜੂਦ ਹਜ਼ਾਰਾਂ ਫਲਸਤੀਨੀ ਪ੍ਰਾਰਥਨਾ ਕਰਨ ਲਈ ਮਸਜਿਦ ਵਿੱਚ ਦਾਖਲ ਹੋ ਗਏ। ਇੱਥੇ ਇਹਨਾਂ ਫਲਸਤੀਨੀਆਂ ਉੱਪਰ ਪਲਾਸਟਿਕ ਗੋਲੀਆਂ, ਸਟਨ ਗ੍ਰਨੇਡ ਸੁੱਟੇ ਗਏ, ਜਿਸ ਕਾਰਨ 300 ਤੋਂ ਵੱਧ ਲੋਕ ਜ਼ਖਮੀ ਹੋ ਗਏ। ਪਰ ਆਸ-ਪਾਸ ਦੇ ਇਲਾਕਿਆਂ ਤੋਂ ਫਲਸਤੀਨੀਆਂ ਦਾ ਵਿਰੋਧ ਪ੍ਰਦਰਸ਼ਨ ਦੇ ਰੂਪ ਵਿੱਚ ਮਸਜਿਦ ਵੱਲ ਪਹੁੰਚਣਾ ਅਜੇ ਤੱਕ ਵੀ ਜਾਰੀ ਹੈ। ਦੂਜੇ ਪਾਸੇ ਗਾਜ਼ਾ ਦੇ ਕਾਬਜ ਫਲਸਤੀਨੀ ਲੜਾਕਿਆਂ ਨੇ ਰਾਕਟ ਛੱਡ ਕੇ ਇਹਨਾਂ ਦੀ ਹਮਾਇਤ ਕੀਤੀ ਹੈ, ਜਿਸ ਤੋਂ ਬਾਅਦ ਇਜ਼ਰਾਈਲ ਨੇ ਗਾਜ਼ਾ ਤੇ ਕਈ ਰਾਕਟ ਸੁੱਟ ਕੇ ਮੋੜਵਾਂ ਹਮਲਾ ਕੀਤਾ। ਹੁਣ ਦੋਵੇਂ ਪਾਸਿਓਂ ਲਗਾਤਾਰ ਹਵਾਈ ਹਮਲੇ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ 20 ਫਲਸਤੀਨੀ ਅਤੇ 5 ਇਜ਼ਰਾਈਲੀ ਮਾਰੇ ਜਾਣ ਦੀ ਖਬਰ ਹੈ। ਇੱਕ ਪੱਖ ਦਾ ਕਹਿਣਾ ਹੈ ਕਿ ਅਸਲ ਵਿੱਚ ਇਜ਼ਰਾਈਲ ਅਲ ਅਕਸਾ ਮਸਜਿਦ ਨੂੰ ਫਲਸਤੀਨੀਆਂ ਦੀ ਦੁੱਖ ਦੀ ਰਗ ਵਜੋਂ ਵਰਤ ਕੇ ਇਲਾਕੇ ਵਿੱਚ ਆਪਣੇ ਦਬਦਬੇ ਦਾ ਵਿਸਥਾਰ ਕਰਨਾ ਚਾਹੁੰਦਾ ਹੈ, ਤਾਂ ਜੋ ਫਲਸਤੀਨੀ ਪਵਿੱਤਰ ਮਸਜਿਦ ਦੇ ਦਰਸ਼ਨਾਂ ਤੋਂ ਵਾਂਝੇ ਰਹਿ ਜਾਣ ਦੇ ਡਰ ਕਾਰਨ ਇਜ਼ਰਾਈਲ ਦੇ ਰਾਜ ਵਿੱਚ ਘੁਸਕ ਵੀ ਨਾ ਸਕਣ।